अस्सलाम वालेकुम, सत श्री अकाल और नमस्कार दोस्तों। मैं अहमद रज़ा, मैं इस टाइम मौजूद हाँ गुरुद्वारा जन्म अस्थान दे विच। और गुरुद्वारा जन्म अस्थान के अंदर और बाकी जितने भी मेन गुरुद्वारे हैं उन्होंने दे अंदर पंजवीं पातशाही गुरु अर्जन देव जी के शहीदी दिहाड़ दी तकरीबात शुरू हैं। मेन तकरीब गुरुद्वारा डेरा साहब लाहौर के अंदर होएगी 16 जून को। उस तो पहले जितनियां संगत आईयां हैं इंडिया तो पंजाब तो वो सारियां इस वेले मुख्तलिफ गुरुद्वारों के दर्शन दीदार कर रही हैं। तो मैं वाघा बार्डर से जो पहुंचा तो मैं बहुत सारे लोगों के नाल गलबात भी की, लेकिन मेरे तो मां जी उन्होंने नाल गलबात मिस हो गई। तो इन्हों के बेटे सतनाम सिंह ने मेरे नाल कंटैक्ट किया मुक्तसर डिस्ट्रिक्ट तो उन्होंने कहा कि यार माता जी तो तुसीं मिले ही नहीं। तो मैं कहा जी मैंने उन्होंने तस्वीर भिजवाओ, मैं उन्होंने लाजमी मिलांगा। सो उन्होंने मैनू तस्वीर भिजवाई तो मैं अज स्पैशली इत्थे ननकाना साहब मेरा माता जी ने आना होया, मैं क्या मैं उन्होंने लभांगा तो जाके उन्होंने गलबात करांगा। सत श्री अकाल मां जी। सत श्री अकाल जी। की हाल है तुहाडा? ठीक है जी, वधिया। सतनाम ने मेरे नाल फिर जिवें कि मैं दस्सिया राबता कीता, उन्होंने कहा मेरी माता जी दे नाल लाजमी गलबात करो। ठीक है ते हुण तुसीं गलबात करो कि आ गए हो, आ जाओ तुसीं नाल आ जाओ। हाँ जी, ਅਸੀਂ ਹੁਣ तुसीं अप्पड़ आए हो, अज तुहानूं चौथा दिन है तीसरा दिन हो गया? ਅੱਜ ਚੌਥਾ ਦਿਨ ਹੋ ਗਿਆ। चौथा दिन हो ਵੀਰਵਾਰ ਦੇ गया ਆਪਾਂ ओवरऑल तो चौथा दिन हो गया। ਤੇ ਕਿਵੇਂ ਲੱਗਿਆ? ਪਹਿਲੇ ਤੇ ਇੱਕ ਪ੍ਰੋਗਰਾਮ ਕਿਵੇਂ ਬਣਿਆ? ਪ੍ਰੋਗਰਾਮ ਸਾਡਾ ਕਾਕੇ ਨੇ ਬਣਾਇਆ ਸੀ, ਅਸੀਂ ਸਤਨਾਮ ਨੇ। ਇਹਨੂੰ ਸ਼ੌਂਕ ਸੀ, ਇਹ ਆਂਦਾ ਸੀ ਮੰਮੀ ਜੇ ਤੁਸੀਂ ਜਾਓ ਇੱਕ ਵਾਰ। ਸਾਡੇ ਤਾਂ ਕੋਈ ਇਹੋ ਜਿਹੀ ਚਿੱਤ 'ਚ ਹੀ ਹੈ ਨਹੀਂ ਸੀ। ਤੇ ਇਹਨੇ ਫਿਰ ਸਾਡੇ ਪਹਿਲਾਂ ਆਪਦੇ ਡੈਡੀ ਦਾ ਪਾਸਪੋਰਟ ਬਣਵਾਇਆ, ਫਿਰ ਮੇਰਾ ਬਣਵਾਇਆ। ਫਿਰ ਉਹਨੇ ਸਾਨੂੰ ਹੁਣੇ ਉਹ ਮੰਮੀ ਤੁਸੀਂ ਇੱਕ ਵਾਰ ਜਾ ਕੇ ਆਓ। ਤੇ ਫਿਰ ਸਾਨੂੰ ਦੱਸਿਆ ਜੀ। ਫਿਰ ਅਸੀਂ ਪਹਿਲਾਂ ਉਹਨੇ ਮੈਨੂੰ ਮੋਬਾਈਲ ਲੈ ਕੇ ਦਿੱਤਾ, ਫਿਰ ਉਹਨੇ ਮੈਨੂੰ ਸਿਖਾਇਆ। ਫਿਰ ਉਹਦਾ ਸਾਰਿਆਂ ਦੀ फोटो भी ला के लियाउणियां ने। ਉਹ ਸਾਰਿਆਂ ਦੀ ਫੋਟੋ ਵੀ ਲਾ ਕੇ ਲਿਆਂਦੀਆਂ ਨੇ। ਤੁਸੀਂ ਲਾ ਰਹੇ ਹੋ ਨਾਲ? ਹਾਂਜੀ, ਨਾਲ ਦੀ ਨਾਲ ਸਾਰੇ ਗੁਰਦੁਆਰਿਆਂ ਦੀਆਂ ਲਾ ਨਾਲ ਭਿਜਵਾਈ ਜਾਓ ਤਾਂ ਕਿ ਉਹ ਵੀ ਦੇਖਦੇ ਰਹਿਣ। ਉਹ ਜਾਂਦਾ ਨਹੀਂ ਅਜੇ, ਨੈਟਵਰਕ ਨਹੀਂ ਨਾ ਹੈਗਾ। ਆ ਨੈਟ ਦਾ ਇੱਕ ਬੜਾ ਮਸਲਾ ਹੈ ਤੇ ਹਮੇਸ਼ਾ ਅਸੀਂ ਇਹੀ ਕਹਿੰਦੇ ਹਾਂ ਕਿ ਗੁਰਦੁਆਰਿਆਂ ਦੇ ਅੰਦਰ ਕੋਈ ਵਾਈਫਾਈ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਨੇ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਤਾਂ ਕਿ ਆਪਣੇ ਪਿਛਲਿਆਂ ਦੇ ਨਾਲ ਉਹ ਰਾਬਤਾ ਕਰ ਸਕਣ। ਤੇ ਕਿੱਥੇ ਜਾਣਾ ਹੋਇਆ ਹੁਣ ਤੱਕ? ਹੁਣ ਅਸੀਂ ਪਹਿਲਾਂ ਪੰਜਾ ਸਾਹਿਬ ਜਾ ਕੇ ਆਏ ਆ ਤੇ ਬਹੁਤ ਸੋਹਣਾ ਬਣਿਆ ਤੇ ਬਹੁਤ ਹੀ ਸੋਹਣਾ ਉਹਨਾਂ ਆਦਰਮਾਨ ਵੀ ਸਾਡਾ ਬਹੁਤ ਕੀਤਾ। ਆਉਣ ਲੱਗਿਆ ਉਹਨਾਂ ਸਾਡਾ ਖਾਣਾ ਵੀ ਨਾਲ ਪਚਵਾਇਆ। ਅਸੀਂ ਦੁਪਹਿਰੇ 2 ਵਜੇ ਉੱਥੇ ਖਾਧਾ ਖਾਣਾ ਦਿੱਤਾ ਸਾਨੂੰ ਰੋਟੀ ਦਾ ਨਾਲ। ਸਾਰੇ ਗੱਡੀ ਵਾਲਿਆਂ ਜਿੰਨੀਆਂ ਗੱਡੀਆਂ ਸਾਡੀਆਂ 4 ਗਈਆਂ ਸੀ। ਤੇ ਕਿਸ ਟਾਈਮ ਫਿਰ ਤੁਸੀਂ ਕੱਲ ਪਰਸੋਂ ਦਾ ਸਾਰਾ ਦਿਨ ਤੁਸੀਂ ਉੱਥੇ ਰਹੇ? ਕੱਲ ਫਿਰ ਤੁਸੀਂ ਨਿਕਲੇ ਤੇ ਕਿਸ ਟਾਈਮ ਤੁਹਾਡਾ ਆਣਾ ਹੋਇਆ? ਕੱਲ ਅਸੀਂ 10:30 ਵਜੇ ਉੱਥੋਂ ਤੁਰ ਪਏ ਸਾਂ। ਠੀਕ ਹੈ। ਤੇ ਇੱਥੇ 6 ਵਜੇ ਆ ਗਏ। 6 ਵਜੇ ਤੁਸੀਂ ਹਾਂਜੀ 6 ਵਜੇ। ਅੱਛਾ। ਉਹਨਾਂ ਸਵੇਰ ਸਾਨੂੰ 10 ਵਜੇ ਦਾ ਖਾਣਾ ਖਵਾ ਕੇ ਤੇ ਫਿਰ ਉਹਨਾਂ ਸਾਨੂੰ ਭੇਜਿਆ। ਅੱਛਾ, ਸੱਚੀ ਦੱਸਣਾ ਕਿ ਤੁਸੀਂ ਵੀ ਪੰਜਾਬੀ ਤੇ ਮੈਂ ਵੀ ਪੰਜਾਬੀ, ਤੁਸੀਂ ਚੜ੍ਹਦੇ ਤੇ ਮੈਂ ਲਹਿੰਦੇ ਦੇ। ਉਸ ਸਾਈਡ ਤੇ ਜਿਹੜੇ ਇਸ ਸਾਈਡ ਦੇ ਪੰਜਾਬੀ ਹੈ ਜਾਂ ਇਹ ਪੰਜਾਬ ਹੈ ਜਾਂ ਪਾਕਿਸਤਾਨ ਹੈ, ਇਸ ਬਾਰੇ ਕਿਵੇਂ ਲੋਕ ਸੋਚਦੇ ਨੇ ਵੀ ਇਹ ਕਿਸ ਤਰ੍ਹਾਂ ਦੇ ਲੋਕ ਹੋਣਗੇ? ਨਹੀਂ, ਸਾਨੂੰ ਤਾਂ ਕੋਈ ਮਹਿਸੂਸ ਨਹੀਂ ਹੋਇਆ। ਉਹਨਾਂ ਨੂੰ ਭਾਵੇਂ ਹੋਇਆ ਹੋਵੇ ਪਰ ਸਾਨੂੰ ਨਹੀਂ ਕੋਈ ਵੀ ਮਹਿਸੂਸ ਹੋਇਆ। ਨਹੀਂ, ਕੋਈ ਸੁਣਨੇ ਚਾਹੁੰਦਾ ਹੈ ਕਿ ਕੁਝ ਲੋਕਾਂ ਦੇ ਅੰਦਰ ਕੋਈ ਡਰ ਖੌਫ ਕਿਸ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਨਹੀਂ ਐਵੇਂ ਬਸ ਮੀਡੀਆ ਫੈਲਾਇਆ ਹੋਇਆ? ਨਹੀਂ, ਉਹ ਨਾ ਜਿਹੜੇ ਬਾਹਰ ਬਾਜ਼ਾਰਾਂ ਵਿੱਚ ਬੈਠੇ ਆ ਨਾ, ਜੀ ਉਹ ਸਿੰਧੀ ਲੋਕ ਨੇ ਜੀ, ਠੀਕ ਹੈ ਕਿ ਨਾ। ਉਹਨਾਂ ਕਰਕੇ ਨਾ ਵੀ ਉਹ ਇਧਰੋਂ ਵੀ ਪੰਜਾਬ ਦੇ ਬੰਦੇ ਆਉਣ ਨਹੀਂ ਦਿੰਦੇਗੇ। ਅਸੀਂ ਵੇਖ ਲਓ ਉਹਨਾਂ ਨੂੰ ਆਖਿਆ ਸੀ ਵੀ ਸਾਨੂੰ ਬਾਜ਼ਾਰ ਵੀ ਘੁਮਾਓ, ਸਕਿਉਰਟੀ ਵਾਲਿਆਂ ਨੂੰ ਇਹ ਆਂਦੇ ਸੀ ਵੀ ਨਹੀਂ ਘੁਮਾਇਆ। ਉਹ ਆਂਦੇ ਮਾਤਾ ਜੀ ਖਤਰਾ ਬਹੁਤ ਹੈ। ਹੁਣ ਤੁਹਾਨੂੰ ਇੱਥੇ ਆ ਕੇ ਤੇ ਬਾਜ਼ਾਰ ਦੇ ਅੰਦਰ ਤੁਸੀਂ ਅਜੇ ਨਹੀਂ ਗਏ? ਨਹੀਂ, ਅਸੀਂ ਗਏ ਆ, ਸਾਡੇ ਨਾਲ ਸਕਿਉਰਟੀ ਗਾਰਡ ਗਿਆ ਨਾਲ। ਸਾਰਿਆਂ ਨਾਲ ਜਿੰਨੇ ਜਣੇ ਵੀ ਗਏ ਆ ਨਾ ਸਾਰਿਆਂ ਨਾਲ ਇੱਕ ਸਕਿਉਰਟੀ ਗਾਰਡ ਗਿਆ ਹੈ ਨਾਲ। ਖਿਆਲ ਰੱਖਿਆ ਜਾ ਰਹੀ ਹੈ ਨਾ ਨਾਲ, ਬਕਾਇਦਾ ਨਾਲ। ਇਹ ਇੰਜ ਹੀ ਹੁੰਦਾ ਕਿ ਜਿਵੇਂ ਕੋਈ ਬਹੁਤ ਖਾਸ ਮਹਿਮਾਨ ਜਾਂ ਪਰੌਣੇ ਆਣ ਤੋਂ ਉਹਨਾਂ ਦਾ ਬੜਾ ਖਾਸ ਖਿਆਲ ਬੰਦਾ ਰੱਖਦਾ। ਉਹ ਕਹਿੰਦੇ ਸੀ ਵੀ ਅਸੀਂ ਤੁਹਾਨੂੰ ਇਕੱਲਿਆਂ ਨਹੀਂ ਭੇਜ ਸਕਦੇ, ਇੱਥੇ ਵੀ ਖਤਰਾ ਹੈ। ਤੇ ਹੁਣ ਪਿੱਛੇ ਵਾਲਿਆਂ ਨੂੰ ਕੀ ਤੁਸੀਂ ਦੱਸੋ ਨਾ ਵੀ ਕੀ ਆਖਣਾ ਚਾਹੁੰਦੇ ਜੇ? ਅਸੀਂ ਰਾਤ ਕੀਤਾ ਫੋਨ, ਸਵੇਰ ਵੀ ਕੀਤਾ, ਰਾਤ ਵੀ ਕਾਕੇ ਸਤਨਾਮ ਦਾ ਆਇਆ ਸੀ ਫੋਨ। ਅਸੀਂ ਉਹਨਾਂ ਨੂੰ ਦੱਸਿਆ ਵੀ ਅਸੀਂ ਠੀਕ ਠਾਕ ਅਸੀਂ ਨਨਕਾਣਾ ਸਾਹਿਬ ਪਹੁੰਚ ਗਏ ਆ। ਗੱਲ ਹੋਈ ਸਾਡੀ ਰਾਤ। ਤੇ ਰਾਤ ਆਪਦੇ ਸਹੁਰਿਆਂ ਤੇ ਸੀ। ਮੈਂ ਆਖਿਆ ਵੀ ਦੂਜੇ ਛੋਟੇ ਕਾਕੇ ਨਾਲ ਗੱਲ ਕਰਾ ਦੇ। ਉਹ ਵੇ ਨੌਂਦਾ ਪਿਆ ਸੀ, ਆਂਦੇ ਸੀ ਮੰਮੀ ਮੈਨੂੰ ਸਵੇਰੇ ਫਿਰ ਹੁਣ ਇੱਥੇ ਕੀਤੀ ਗੱਲ। ਠੀਕ ਹੈ। ਹਾਂਜੀ ਬਾਜੀ, ਚਾਚਾ ਤੁਹਾਨੂੰ ਚਾਚਾ ਜੀ ਵੀ ਕਹਿ ਸਕਦੇ ਆ, ਬਾਜੀ ਵੀ ਕਹਿ ਸਕਦੇ ਆ। ਤੇ ਤੁਸੀਂ ਦੱਸੋ, ਮਾਤਾ ਜੀ ਹੋਰਾਂ ਨੇ ਤਾਂ ਦੱਸਿਆ ਕਿ ਜਿਵੇਂ ਉਹਨਾਂ ਲੱਗਿਆ ਇਹ ਸਾਰਾ ਇੰਜ ਹਕੀਕਤ ਹੈ ਜੋ ਤੁਸੀਂ ਇੱਥੇ ਵੇਖਿਆ? ਮੈਨੂੰ ਤਾਂ ਜੀ ਦੇਖੋ ਜਿਹੜੀਆਂ ਮੈਂ ਆਨੇ ਅਸੀਂ ਬੱਸਾਂ ਨਹੀਂ ਸਫ਼ਰ ਕੀਤਾ, ਰਾਸਤੇ ਦੀ ਵੇਖੀ ਜੋ ਜ਼ਮੀਨ ਹੈ ਇੱਥੇ ਸਾਰਾ ਪੰਜਾਬ ਹੀ ਲੱਗਿਆ, ਸਾਨੂੰ ਤਾਂ ਕੋਈ ਲੱਗਿਆ ਨਹੀਂ। ਸਾਡੇ ਪੰਜਾਬ ਦੇ ਵਿੱਚ ਦੱਸੋ ਫਰਕ ਕੀ ਹੈ? ਜਿਹੜੀ ਬੋਲੀ ਦਾ ਨਹੀਂ ਕੋਈ ਫਰਕ ਜੀ, ਕੋਈ ਪਾਣੀ ਦਾ ਨਹੀਂ ਫਰਕ, ਕੋਈ ਜਿਵੇਂ ਜਿਣਸ ਵੀ ਉਹੀ ਇੱਥੇ ਹੁੰਦੀ ਉਹੀ ਪੰਜਾਬ 'ਚ ਹੁੰਦੀ ਹੈ। ਅੱਛਾ, ਜਿਣਸਾਂ ਇੱਥੇ ਤੁਸੀਂ ਵੇਖੀਆਂ ਕਿਹੜੀਆਂ ਹਨ ਤੇ ਪੰਜਾਬ ਦੇ ਵਿੱਚ ਅੱਜ ਕੱਲ੍ਹ ਕਿਹੜੀਆਂ? ਇੱਥੇ ਪੰਜਾਬ 'ਚ ਇੱਕ ਹੀ ਚੱਲਦੀ ਹੈ ਬਸ, ਕਣਕ ਤੇ ਝੋਨਾ। ਠੀਕ ਹੈ।
ਹੋਰ ਫਸਲ ਜ਼ਿਮੀਂਦਾਰ ਬੀਜਦਾ ਹੀ ਨਹੀਂਗਾ। ਹਾਂ ਹਾਂ ਇੱਥੇ ਮੈਂ ਦੇਖਿਆ ਵੀ ਛੋਟੇ ਵੀ ਤੋਂ ਭਾਵੇਂ ਕੋਈ ਵੀ ਜ਼ਿਮੀਂਦਾਰ ਆ ਸਬਜ਼ੀ ਵੀ ਬੀਜ ਲੈਂਦਾ ਹੈ। ਹਾਂ ਕੋਈ ਬਾਗ ਵੀ ਲਾਏ ਆ, ਲੀਚੀਆਂ ਦੇ ਬਾਗ ਵੀ ਲਾਏ ਆ। ਦੇਖੋ ਹਾਂ ਹਾਂ ਮੈਂ ਦੇਖਿਆ ਰਾਹ 'ਚ ਲੀਚੀ ਲੱਗੀ ਬਹੁਤ। ਹਾਂ 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 ਪਰ ਸਾਡੇ ਇੱਥੇ ਉਹ ਐ ਹੈ ਨਹੀਂ। ਇਹ ਇਸ ਤਰ੍ਹਾਂ ਨਹੀਂ ਹੈ, ਬਾਗ ਨਹੀਂ ਹੈ, ਸਿਰਫ ਕਣਕ ਹੈ ਔਰ ਬਾਕੀ ਹਾਂ ਚੀਜ਼ਾਂ। ਕਣਕ ਹੈ ਤੇ ਬਾਗ ਹੈਗੇ, ਕਿੰਨੂਆਂ ਦੇ ਹੈਗੇ ਬਸ ਇਕੱਲੇ। ਮਤਲਬ ਕਿ ਇਸ ਤਰ੍ਹਾਂ ਦੇ ਸੋਹਣੇ ਫਲ ਜਿਹੜੇ ਹੁੰਦੇ ਆ ਲੀਚੀ ਵਗੈਰਾ ਜਾਂ ਹੋਰ ਹੈ ਉਹ ਨਹੀਂ ਹੈਗੇ ਸਾਡੇ। ਤੇ ਓਵਰਆਲ ਅਗਰ ਅਸੀਂ ਦੇਖੀਏ ਤਾਂ ਤੁਹਾਡਾ ਵਿਜ਼ਿਟ ਕਿਵੇਂ ਦਾ ਲੰਘ ਰਹੀ ਹੈ? ਹਾਂ ਬਹੁਤ ਵਧੀਆ ਲੰਘ ਰਿਹਾ, ਬਹੁਤ ਵਧੀਆ ਲੰਘ ਰਹੀ ਹੈ। ਬਹੁਤ ਹੀ ਵਧੀਆ। ਚਲੋ ਜਾ ਕੇ ਦੱਸੋ ਆਪਣੇ ਬੱਚਿਆਂ ਨੂੰ ਵੀ, ਬਾਕੀਆਂ ਨੂੰ ਵੀ ਦੱਸੋ ਕਿ ਇੱਥੇ ਆਉਣਾ ਚਾਹੀਦਾ। ਤੁਹਾਡੇ ਆਉਣ ਦੇ ਨਾਲ ਹੀ ਇਹ ਸਾਂਝ ਜਿਹੜੀ ਵਧਣੀ। ਸਾਨੂੰ ਤੇ ਉਧਰ ਨਹੀਂ ਜਾਣ ਦਿੰਦੇ, ਤੁਹਾਨੂੰ ਆਣ ਦਿੰਦੇ ਤੇ ਚਲੋ ਆਂਦੇ ਰਹੋ। ਤੁਹਾਨੂੰ ਕਿਉਂ ਨਹੀਂ ਜਾਣ ਦਿੰਦੇ? ਨਹੀਂ ਜਾਣ ਦਿੰਦੇ ਨਾ, ਇਹੀ ਤਾਂ ਮਸਲਾ ਹੈ। ਸਾਨੂੰ ਇੰਡੀਆ ਸਰਕਾਰ ਵੀਜ਼ੇ ਨਹੀਂ ਲਾਂਦੀ ਨਾ। ਅਸੀਂ ਅਪਲਾਈ ਕੀਤਾ ਸੀ ਤੇ ਉਹਨਾਂ ਨੇ ਵੀਜ਼ਾ ਨਹੀਂ ਲਾਇਆ ਸੀ। ਤੁਹਾਡਾ ਵੀਜ਼ਾ ਪਾਕਿਸਤਾਨ ਲਾਂਦਾ, ਤੁਸੀਂ ਆਓ ਤੇ ਗੱਲਬਾਤ ਹੁੰਦੀ ਰਹੇ, ਸਾਰੀਆਂ ਸਾਂਝਾਂ ਵੱਧਦੀਆਂ ਰਹਿਣ। ਤੇ ਜਿਵੇਂ ਸਤਨਾਮ ਨੇ ਰਾਬਤਾ ਕੀਤਾ ਐਵੇਂ ਬਾਕੀ ਦੁਨੀਆ ਇੱਕ ਦੂਸਰੇ ਨਾਲ ਰਾਬਤੇ 'ਚ ਰਵੇ। ਔਰ ਜਿਹੜੀ ਹੈ ਕਿ ਆਪਸੀ ਪੰਜਾਬੀਆਂ ਦੀ ਬੋਲੀ, ਪੰਜਾਬੀਆਂ ਦੀ ਸਾਂਝ, ਇਹਦਾ ਹੋਰ ਵਧਾਵਾ ਅੱਗੇ ਵਧੇ। ਮੇਰਾ ਸਤਨਾਮ ਮੇਰਾ ਪਾਪਾ ਜੀ ਤਾਂ ਪਾਕਿਸਤਾਨ ਦੇ ਸੀ। ਜਿਹੜਾ ਮੇਰੇ ਪਿਤਾ ਦਾ ਜਨਮ ਪਾਕਿਸਤਾਨ ਦਾ ਹੀ ਹੈ ਨਾ। ਕਿਹੜੀ ਥਾਂ ਦਾ? ਮਿੰਟ ਗੁਮਰੀ ਜ਼ਿਲ੍ਹਾ। ਅੱਛਾ ਮਿੰਟ ਗੁਮਰੀ, ਫਿਰ ਤਾਂ ਸਾਡੇ ਵਾਲੀ ਸਾਈਡ ਦੇ ਹੋ ਗਏ। ਹਾਂ ਹਵੇਲੀ ਜੀ ਜੀ ਜੀ। ਤੇ ਸਿੱਖਾਂ ਵਾਲਾ 22 ਨੰਬਰ ਚੱਕ। ਅੱਛਾ ਮਿੰਟ ਗੁਮਰੀ ਤੁਸੀਂ ਹਾਂ ਕਿਹੜੀ ਹਵੇਲੀ ਲੱਖਾ? ਹਾਂ ਹਵੇਲੀ ਲੱਖਾ ਸਿੱਖਾਂ ਵਾਲਾ ਪਿੰਡ ਹੈ। ਸਿੱਖਾਂ ਵਾਲਾ ਪਿੰਡ। ਸਿੱਖਾਂ ਦਾ 22 ਨੰਬਰ। ਅੱਛਾ ਹਾਂ ਤੇ ਨਾਨਕੇ ਮੇਰੇ 12 ਨੰਬਰ ਸੀ। ਠੀਕ ਹੈ ਠੀਕ ਹੈ, ਤੁਸੀਂ ਤਾਂ ਨੇੜੇ ਨੇੜੇ ਲੱਗ ਗਏ ਜੇ ਮੇਰੇ। ਸਾਰੇ ਉੱਥੇ ਲਾਗੇ ਲਾਗੇ ਤੇ ਉੱਥੇ ਮੇਰਾ ਪਿਤਾ ਜੀ ਇੱਥੇ ਸੇਵਾ ਕਰਦੇ ਰਹੇ ਨੇ 1947 ਤੋਂ ਪਹਿਲਾਂ ਗੁਰਦੁਆਰੇ 'ਚ ਇੱਥੇ ਬਾਬਿਆਂ ਨਾਲ। ਜੀ 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 ਹਾਂ ਪੰਜਾ ਸਾਹਿਬ ਵੀ ਕਰਦੇ ਰਹੇ ਨੇ। ਅਸੀਂ ਰਾਜਗੀਰੀ ਦਾ ਕੰਮ ਕਰਦੇ ਹਾਂ, ਚਨਾਈ ਦਾ ਮਕਾਨ ਜੀ ਬਣਾਉਂਦੇ। ਜੀ ਜੀ ਜੀ। ਹੁਣ ਵੀ ਉਹੀ ਕਰਦੇ ਹੋ? ਨਾ ਮੈਂ ਤਾਂ ਮੇਰਾ ਤਾਂ ਹੁਣ ਬੇਟਾ ਆਹ ਬਹੁਤ ਮਹਾਰਾਜ ਨੇ ਤਰੱਕੀ ਹੈ। ਅੱਛਾ ਉਹ ਸੌਫਟਵੇਅਰ ਇੰਜੀਨੀਅਰਿੰਗ ਨਿਊਡਾ ਦੇ ਵਿੱਚ। ਬਹੁਤ ਅੱਛਾ। ਚਲੋ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਕਹਿਣਾ ਤੇ ਤੁਹਾਡੇ ਨਾਲ ਫਿਰ ਅਗਲੇ ਗੁਰਦੁਆਰਿਆਂ ਦੇ ਅੰਦਰ ਵੀ ਮੁਲਾਕਾਤ ਹੋਏਗੀ ਤੇ ਫਿਰ ਹੋਰ ਗੱਲ ਕਰਾਂਗੇ। ਹਾਂਜੀ।